ਐਵੇਂ ਚਲਦੇ ਚਲਦੇ ਸੁਣਾ ਦੇਣਾ ਗੱਲ। ਲਾਹੌਰ ਦੇ ਮੀਆਂ ਮੀਰ ਛਾਉਣੀ ਵਿੱਚੋਂ ਕੁਝ ਫੌਜੀ ਜਿਹੜੇ ਸਨ ਉਹ ਵੀ ਗਦਰੀਆਂ ਨਾਲ ਮਿਲੇ। ਜਦੋਂ ਗਦਰ ਫੇਲ ਹੋ ਗਿਆ ਤੇ ਉਹਨਾਂ ਫੌਜੀਆਂ ਦਾ ਵੀ ਪਤਾ ਲੱਗ ਗਿਆ ਤੇ ਉਹਨਾਂ ਤੇ ਮੁਕੱਦਮਾ ਚੱਲਿਆ। ਉਹਨਾਂ 12 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ। ਉਹਨਾਂ ਵਿੱਚੋਂ 11 ਸਿੱਖ ਸਨ ਤੇ ਇੱਕ ਮੁਸਲਮਾਨ ਸੀ, ਅਬਦੁੱਲਾ ਨਾਹਲ। ਭਾਈ ਲਛਮਣ ਸਿੰਘ ਦਫੇਦਾਰ ਚੂਸਲੇਵਾੜ ਦਾ ਸੀਗਾ, ਉਹ ਉਹਨਾਂ ਦਾ ਆਗੂ ਸੀ। ਤੇ ਪਤਾ ਲੱਗਾ ਕਿ ਭਾਈ ਅਬਦੁੱਲਾ ਨੂੰ ਵਾਅਦਾ ਮਾਫ ਗਵਾਹ ਬਣਾਉਣ ਵਾਸਤੇ CID ਵਾਲੇ ਤੇ ਪੁਲਿਸ ਵਾਲੇ ਜ਼ੋਰ ਲਾਉਣ ਡਏ ਨੇ। ਤੇ ਭਾਈ ਲਛਮਣ ਸਿੰਘ ਨੇ ਕਿਹਾ, ਭਾਈ ਅਬਦੁੱਲਾ ਜੀ ਤੁਸੀਂ ਗਵਾਹੀ ਦੇਣੀ ਆ ਤੇ ਜੰਮ ਦੇ ਦਿਓ, ਆਪਣੀ ਜਾਨ ਬਚਾ ਲਓ, ਕੋਈ ਫਰਕ ਨਹੀਂ। ਸਾਨੂੰ ਤੇ ਫਾਇਲ ਲਾਉਣਾ ਹੀ ਲਾਉਣਾ ਇਹਨਾਂ ਨੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਆਪਣੀ ਜਾਨ ਬਚਾ ਸਕਦੇ ਹੋ ਤੇ ਬਚਾ ਲਓ। ਤੇ ਭਾਈ ਅਬਦੁੱਲਾ ਨੇ ਕਿਹਾ ਸੀ, ਸਰਦਾਰ ਲਛਮਣ ਸਿਆ ਇੰਨੀ ਗੱਲ ਆ ਕੇ ਤੂੰ ਮੇਰੇ ਨਾਲ ਬੜਾ ਧੱਕਾ ਕੀਤਾ। ਆਪਾਂ ਇਹ ਲੜਾਈ ਮੁਸਲਮਾਨਾਂ, ਸਿੱਖਾਂ ਤੇ ਹਿੰਦੂਆਂ ਨੇ ਰਲ ਕੇ ਭਰਾਵਾਂ ਵਾਂਗ ਲੜੀ ਸੀ, ਮੁਹੱਬਤ ਨਾਲ ਲੜੀ ਸੀ। ਤੇ ਅੱਜ ਜਦੋਂ ਆਖਰ ਵੇਲਾ ਆ ਗਿਆ ਤੇ ਹੁਣ ਮੈਨੂੰ ਆਪਣੇ ਕਲੇਜੇ ਨੂੰ ਲਾ ਕੇ ਦੂਰ ਤੇ ਨਾ ਕਰ ਆਪਣੇ ਭਰਾ ਨੂੰ। ਤੇ ਫਿਰ ਕਹਿੰਦੇ ਉਹਨੇ ਆ ਕੇ ਆਪਣੀ ਖਾਸ਼ ਇਹ ਦੱਸੀ, ਅੰਤਮ ਖਾਸ਼ ਜਿਹੜੀ ਉਹਨੇ ਕਿਹਾ, ਅਸੀਂ ਭਰਾਵਾਂ ਵਾਂਗ ਇਸ ਯੁੱਧ ਦੇ ਵਿੱਚ ਇਕੱਠੇ ਲੜੇ ਸਾਂ, ਇਕੱਠੇ ਫਾਂਸੀ ਦੇ ਤਖਤੇ ਤੇ ਭਰਾਵਾਂ ਵਾਂਗ ਚੜਾਂਗੇ ਤੇ ਮਰਨ ਤੋਂ ਬਾਅਦ, ਸ਼ਹੀਦ ਹੋਣ ਤੋਂ ਬਾਅਦ ਜੇ ਸਾਨੂੰ ਦਫਨਾਇਆ ਜਾਵੇ ਤੇ ਸਾਰਿਆਂ ਨੂੰ ਇਕੱਠਿਆਂ ਦਫਨਾਇਆ ਜਾਵੇ, ਜੇ ਸੰਸਕਾਰਿਆ ਜਾਵੇ ਤੇ ਇਕੱਠਾ ਸੰਸਕਾਰਿਆ ਜਾਵੇ। ਮੈਂ ਆਪਣੇ ਭਰਾਵਾਂ ਤੋਂ ਅੱਡ ਨਹੀਂ ਹੋਣਾ ਚਾਹੁੰਦਾ। ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਗੱਲ ਕਿ ਇਹ ਸਾਂਝ ਸੀ, ਇਹ ਅਜ਼ਮਤ ਸੀ ਉਸ ਲਹਿਰ ਦੀ। ਤੇ ਸਾਰੇ ਹਿੰਦੁਸਤਾਨ ਵਿੱਚੋਂ, ਗਦਰ ਲਹਿਰ ਵਿੱਚੋਂ ਜਿਹੜੇ ਪਿੰਡ ਦੇ ਸਭ ਤੋਂ ਵੱਧ ਬੰਦੇ ਹੋਏ ਨੇ ਉਹ ਮੇਰੇ ਪਿੰਡ ਦੇ ਸੀ, ਸੁਰ ਸਿੰਘ ਦੇ ਸੀਗੇ। ਤੇ ਉਹ ਗਦਰੀ ਬਾਬਿਆਂ ਦਾ ਖੂਨ ਮੇਰੇ ਵਿੱਚ ਹੈ, ਕਿਉਂਕਿ ਮੇਰੇ ਸਕਿਆਂ ਵਿੱਚੋਂ ਵੀ ਸਾਡਾ ਇੱਕ ਬਜ਼ੁਰਗ ਜਿਹੜਾ ਸੀ ਉਹ ਫਾਂਸੀ ਲੱਗਾ ਸੀ ਔਰ ਇੱਕ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਔਰ ਉਹ ਮੇਰੇ ਤੇ ਅਸਰ ਅੰਦਾਜ਼ ਨਹੀਂ ਹੋਇਆ। ਉਹ ਪਿੰਡ ਦੀ ਜਿਹੜੀ ਹੁੰਦੀ ਨਾ ਖਮੀਰ, ਪਿੰਡ ਦੀ ਮਿੱਟੀ, ਪਿੰਡ ਦੀ ਆਤਮਾ ਵਿੱਚ ਉਹ ਜਿਹੜਾ ਸੀ ਕਿ ਨਹੀਂ, ਸਾਡੇ ਨਾ ਕਮਿਊਨਿਸਟ ਲਹਿਰ ਦੇ ਵਿੱਚ ਸੀ, ਸਾਡੀ ਕਮਿਊਨਿਸਟ ਪਾਰਟੀ ਆਫ ਇੰਡੀਆ ਜਿਹੜੀ ਸੀਗੀ, ਬਾਅਦ ਵਿੱਚ 2 ਪਾਰਟੀਆਂ ਬਣ ਗਈਆਂ, ਫਿਰ 3 ਬਣ ਗਈਆਂ, ਉਹ 13 ਵੀ ਬਣ ਗਈਆਂ। ਚਲੋ ਵੱਖਰੀ ਗੱਲ ਹੈਗੀ ਆ। ਤੇ ਸਕੀਰਤ ਜੀ ਆਪਣਾ ਨਾ ਜਿੱਦਾਂ ਰਣਵੀਰ ਢਿੱਲੋਂ ਨਹੀਂ ਹੁੰਦੇ ਸਨ, ਇਸ ਤਰ੍ਹਾਂ ਜਿਹੜੀ ਪੈਰਾਮੈਡੀਕਲ ਦੀ ਜਿਹੜੀ ਸੰਸਥਾ ਸੀ ਤੇ ਉਹਦਾ ਸਟੇਟ ਦਾ ਜਨਰਲ ਸਕੱਤਰ ਸੀਗਾ ਅਜੀਤ ਢਿੱਲੋਂ, ਸਾਡੇ ਪਿੰਡ ਦਾ ਸੀਗਾ। ਤੇ ਉਹ ਮੁਲਾਜ਼ਮਾਂ ਦੀਆਂ ਮੰਗਾਂ ਵਾਸਤੇ ਇੱਕ ਵਾਰ ਮਰਨ ਵਰਤ ਰੱਖਿਆ ਤੇ ਅਜੀਤ ਢਿੱਲੋਂ ਨੇ ਮਰਨ ਵਰਤ ਦੇ ਉੱਤੇ ਬੈਠਾ, ਮੇਰੇ ਪਿੰਡ ਦਾ ਸੀਗਾ। ਤੇ ਉਹ ਪਤਾ ਲੱਗਾ ਵੀ ਇਹ ਮੁੰਡੇ ਨੇ ਰੱਖ ਲਿਆ ਮਰਨ ਵਰਤ ਪਿਓ ਦੇ ਨੂੰ। ਤੇ ਅਜੀਤ ਢਿੱਲੋਂ ਨੇ ਮੈਨੂੰ ਗੱਲ ਸੁਣਾਈ, ਕਹਿੰਦਾ ਮੈਂ ਨਾ ਸੰਧੂ ਸਾਹਿਬ, ਮੈਂ ਸੋਚਿਆ ਵੀ ਜੇ ਮੈਂ ਮਰ ਗਿਆ ਤੇ ਕੀ ਬਣੂ ਮੇਰੇ ਬੁੱਢੇ ਪਿਓ ਦਾ, ਵੀ ਇਸ ਉਮਰ ਦੇ ਵਿੱਚ ਵੀ ਜਵਾਨ ਪੁੱਤ ਜੀ ਦਾ ਇਸ ਤਰ੍ਹਾਂ ਮਰ ਜਾਵੇ। ਤਾਂ ਕਹਿੰਦਾ ਮੈਂ ਬੜੇ ਨਾ ਸਦਮੇ ਦੀ ਅਵਸਥਾ ਵਿੱਚ ਸੀ, ਭੈ ਦੀ ਅਵਸਥਾ ਸੀ, ਦਰਦ ਸੀ ਮੇਰੇ ਮਨ ਵਿੱਚ ਵੀ ਇੱਧਰ ਮੈਂ ਕੁਰਬਾਨ ਹੋ ਜਾਣਾ ਵਾ ਤੇ ਮੇਰੇ ਪਿਓ ਪਿੱਛੋਂ ਇਕੱਲਾ ਰਹਿ ਜਾਣਾ ਬਜ਼ੁਰਗ ਨੇ। ਤੇ ਉਧਰੋਂ ਪਿਓ ਪਿੰਡ ਦੇ 5-7 ਬੰਦੇ ਲੈ ਕੇ ਤੇ ਪੁੱਤ ਦਾ ਪਤਾ ਸੁਰ ਕਰਨ ਵਾਸਤੇ ਗਿਆ ਵੀ ਚਲੋ ਪੁੱਤ ਨੂੰ ਮਿਲ ਕੇ ਆਉਂਦੇ ਆ। ਹਾਂ ਨਹੀਂ, ਤੇ ਜਦੋਂ ਗਿਆ ਤੇ ਗੱਲਾਂ ਬਾਤਾਂ ਕਰਦਾ, ਹਾਲ ਚਾਲ ਪੁੱਛਿਆ ਪੁੱਤ ਨੂੰ, ਉਹ ਕਹਿੰਦਾ ਠੀਕ ਆ। ਆਦਾ ਠੀਕ ਹੈ, ਸੱਚੀ ਵੀ ਜੀ ਠੀਕ ਆ। ਆਦਾ ਪਤਾ ਕਿਹੜੇ ਪਿੰਡ ਦਾ ਤੂੰ? ਓਏ ਬਾਬਾ ਸੂਰਮੇ ਦੇ ਸ਼ਹੀਦਾਂ ਦੇ ਪਿੰਡ ਦਾ ਤੂੰ? ਤੇ ਵੇਖੀ ਕੰਜਰਾ ਕਿਤੇ ਪਿੰਡ ਦੀ ਇੱਜ਼ਤ ਨੂੰ ਦਾਗ ਨਾ ਲੱਗ ਜਾਵੇ, ਮਰਨਾ ਪਊਗਾ ਤੇ ਮਰ ਜਾਵੀ ਬੇਸ਼ੱਕ। ਮੈਂ ਜਿਉਂਦਾ ਵਾ ਤੇਰੇ ਟੱਬਰ ਨੂੰ ਸਾਂਭਣ ਦੇ ਵਾਸਤੇ। ਮੈਂ ਦੱਸਦਾ ਪਿਆ ਕਿ ਇਹ ਸਾਰੇ ਮੇਰੇ ਅੰਦਰ ਜਿਉਂਦੇ ਸਨ, ਇਹ ਸਾਰੇ ਮੇਰੇ ਅੰਦਰ ਜਿਉਂਦੇ ਸਨ।
ਮੇਰਾ ਪਿੰਡ ਜਿਉਂਦਾ ਸੀ, ਮੇਰਾ ਇਲਾਕਾ ਜਿਉਂਦਾ ਸੀਗਾ, ਮੇਰੇ ਪੁਰਖੇ ਜਿਉਂਦੇ ਸਨ, ਮੇਰੇ ਸਾਹਿਤਕ ਵਡੇਰੇ ਜਿਉਂਦੇ ਸਨ।